पंजाबी रेडियो जो ऐसे सुन रहे सारे श्रोतिਆਂ बलविंदर कौर ਵੱਲੋਂ प्यार भरी सत श्री अकाल। तो जी श्रोते प्रोग्राम खबर ते नज़र प्रोग्राम ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਦੇ ਪਿੱਛੇ ਕੀ ਹੁੰਦਾ, ਉਸ 'ਤੇ ਝਾਤ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ गुरदीप सिंह जी बिरदी, कलोवस अशानजीत सिंह कलोटी जुब्बा सिटी, सतनाम सिंह छेड़गल ते प्रभात सलमा, मनदीप सिंह ते सरबजीत कौर सैनोजे, जस्सी गैल ते जस्सी सिद्धू जी बेकरसफील्ड, प्रीतम सिंह ते तलविंदर सिंह गैल बेकरसफील्ड, हरविंदर सिंह समरा जुब्बा सिटी, कश्मीर सिंह जी सैक्रामेंटो, साउथ वैसट फार्मेसी वाले जो दो थां तो सेवा करते हैं, बेकरसफील्ड तो हरवंत सिंह जी ओपल जुब्बा सिटी तो बहुत बहुत धन्यवादी है आप सब दे जिन्होंने इस प्रोग्राम में स्पॉन्सर किया, सब तक पहुँचाया जी। साडे नाल जुड़ चुके हैं बलतेज पन्नू जी, सत श्री अकाल, स्वागत है जी। जी धन्यवाद जी, बहुत मेहरबानी। हाँ जी, आपां सब तो पहला विधान सभा की गल करते हैं तो उत्थे ही उस तरह ड्रामे हंगामे हो रहे हैं। बिल्कुल जी, जारी है सारा कुछ। और अकाली दल जिहड़ा खास तौर दे उत्ते एक स्ट्रैटजी दे तहत ना तां ओह जिहड़ा जी ओह काम कर रहा, ना काम करन जिहड़ा जी ओह दे रहा। ਉਹਦਾ ਜ਼ੋਰ ਜਿਹੜਾ ਐਕਚੁਅਲੀ ਇੱਕ ਗੱਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਲੱਗਿਆ ਹੋਇਆ ਕਿ ਇਸ ਤਰੀਕੇ ਦੇ ਨਾਲ ਪ੍ਰਟੈਂਡ ਕੀਤਾ ਜਾਵੇ ਕਿ ਲੱਗੇ ਇਹ ਕਿ ਵਿਰੋਧੀ ਧਿਰ ਜਿਹੜੀ ਆ ਉਹ ਅਕਾਲੀ ਦਲ ਹੈ, ਕਿਉਂਕਿ ਉਹ ਆਫੀਸ਼ੀਅਲੀ ਵਿਰੋਧੀ ਧਿਰ ਹੈ ਨਹੀਂ ਗੇ ਇਸ ਵਾਰੀ। ਤਾਂ ਕਰਕੇ ਉਹ ਕਿਸੇ ਨਾ ਕਿਸੇ ਬਿਨਾਂ ਜਿਹੜਾ ਜੀ ਸਿਰ ਪੈਰ ਵਾਲੇ ਮੁੱਦੇ ਨੂੰ ਲੈ ਕੇ ਵਾਕਆਊਟ ਕਰ ਰਹੇ ਨੇ ਔਰ ਰੌਲਾ ਰੱਪਾ ਪਾ ਕੇ ਵਿਧਾਨ ਸਭਾ ਦਾ ਕੰਮ ਜਿਹੜਾ ਜੀ ਉਹ ਰੋਕ ਰਹੇ ਨੇ। ਤੁਸੀਂ ਦੇਖੋ ਜਿਹੜਾ ਅਹਿਮ ਮੁੱਦਾ ਵਿਧਾਨ ਸਭਾ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਚਰਚਾ ਦੇ ਵਿੱਚ ਸੀਗਾ ਉਹ ਰੇਤਾ ਵਾਲਾ ਸੀਗਾ। ਉਹ ਮੁੱਦਾ ਰੋਲ ਕੇ ਜਿਹੜਾ ਦੀ ਉਹ ਰੱਖ ਦਿੱਤਾ ਕੰਪਲੀਟ। ਔਰ ਸ਼ਾਇਦ ਇਹ ਗਿਣਤੀਆਂ ਮਿਣਤੀਆਂ ਹੀ ਹੋਣ ਜਿਹੜੀਆਂ ਜੀ ਉਹ ਕਿਤੇ ਤੋਂ ਇੱਕ ਵਾਰੀ ਫੇਰ ਜਿਹੜਾ ਸੀਗਾ ਜੀ ਉਹ ਵਾਕਆਊਟ ਕੀਤਾ। ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫੇਰ ਗਾਲ ਕੱਢੀ ਆ ਤੇ ਪਵਨ ਕੁਮਾਰ ਟੀਨੂ ਜਿਹੜੇ ਜੀ ਉਹ ਕਹਿੰਦੇ ਜੀ ਕਿ ਉਹਨਾਂ ਨੇ ਜਿਹੜੀ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ। ਵੈਸੇ ਜਿਹੜੇ ਤੂੰ ਮੈਂ ਸੀਗਾ ਜਿਹੜਾ ਤਕਰਾਰ ਸੀਗਾ ਉਹ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਾਲੇ ਵੀ ਜਿਹੜਾ ਜੀ ਹੋਇਆ। ਕਾਂਗਰਸੀ ਇਹ ਕਹਿੰਦੇ ਆ ਕਿ ਆਲੋਚਨਾ ਜਿਹੜੀ ਆ ਜੀ ਇੱਕ ਲੈਵਲ ਤੱਕ ਹੋਣੀ ਚਾਹੀਦੀ ਆ। ਉਹ ਕਹਿੰਦੇ ਕਿ ਆਲੋਚਨਾ ਦਾ ਜਿਹੜਾ ਨੀਵਾਂ ਪੱਧਰ ਆ ਉਹ ਸੁਖਬੀਰ ਸਿੰਘ ਬਾਦਲ ਨੇ ਕੀਤਾ ਔਰ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਦੀ ਬੇਇੱਜ਼ਤੀ ਜਿਹੜੀ ਆ ਜੀ ਉਹ ਕੀਤੀ ਆ। ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਵਿਧਾਨ ਸਭਾ ਤੋਂ ਬਾਹਰ ਆ ਕੇ ਪ੍ਰੈਸ ਦੇ ਮੂਹਰੇ ਜਿਹੜਾ ਜੀ ਇਹ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਪਿਛਲੀ ਸਰਕਾਰ ਦੀਆਂ ਜੋ ਉਹਨਾਂ ਨੇ ਬੇਨਿਯਮੀਆਂ ਕੀਤੀਆਂ ਨੇ, ਜਿੱਦਾਂ ਉਹ ਪੈਸਾ ਖਾ ਕੇ ਨੇ ਉਹ ਵੰਗਾਰਦੇ ਨੇ, ਅਕਾਲੀ ਦਲ ਦੇ ਕੋਲੇ ਜਵਾਬ ਨਹੀਂ ਹੈਗਾ, ਜਿਹਦੇ ਕਰਕੇ ਉਹ ਬਾਈਕਾਟ ਕਰ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ ਪਿਆਦਿਆਂ ਦੇ ਨਾਲ ਨਹੀਂ ਲੜਨਾ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜੀ ਇੱਕ ਆਪਣੇ ਲਹਿਜ਼ੇ ਦੇ ਵਿੱਚ ਇਹ ਕਿਹਾ ਕਿ ਟੀਨੂ ਸ਼ੀਨੂ ਨਾਲ ਮੈਂ ਨਹੀਂ ਲੜਨਾ, ਬਾਦਲ ਆਵੇ ਉਹ ਕਿੱਥੇ ਆ। ਉਹ ਕਹਿੰਦੇ ਕਿ ਮੈਂ ਉਹਦੇ ਨਾਲ ਜਿਹੜੀ ਹੈ ਜੀ ਉਹਦੇ ਤੋਂ ਇਹ ਪੁੱਛਣਾ ਚਾਹੁੰਦਾ, ਉਹਦੇ ਨਾਲ ਇਹ ਬਹਿਸ ਜਿਹੜੀ ਹੈ ਜੀ ਕਰਨੀ ਚਾਹੁੰਦਾ ਕਿ ਪੰਜਾਬ ਨੂੰ ਲੁੱਟ ਕੇ ਤੁਸੀਂ ਜਿਹੜਾ ਜੀ ਉਹ ਕਿਵੇਂ ਖਾ ਗਏ। ਜਦੋਂ ਇਹ ਬਾਈਕਾਟ ਜਿਹੜਾ ਜੀ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਵੀ ਜਿਹੜਾ ਜੀ ਉਹ ਵੀ ਉੱਠ ਕੇ ਤੁਰ ਪਏ। ਤੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਜਿਹੜੀ ਜੀ ਬੋਲਦਿਆਂ ਹੋਇਆ ਫੂਲਕਾ ਸਾਹਿਬ ਨੂੰ ਸੰਬੋਧਨ ਹੋ ਕੇ ਕਹੀ ਕਿ ਚਿੱਟਾ ਵੇਚਣ ਵਾਲੇ ਜਾ ਰਹੇ ਆ, ਤੁਸੀਂ ਤਾਂ ਚਿੱਟਾ ਵੇਚਣ ਵਾਲਿਆਂ ਚੋਂ ਨਹੀਂ ਹੈਗੇ, ਫਿਰ ਤੁਸੀਂ ਕਿਉਂ ਜਾ ਰਹੇ ਹੋ। ਉਹ ਰੁਕੇ ਨਹੀਂ, ਉਹ ਵੀ ਜਿਹੜਾ ਸੀਗਾ ਜੀ ਬਾਈਕਾਟ ਕਰ ਗਏ। ਸੋ ਇਹ ਜਿਹੜਾ ਬਾਈਕਾਟ ਪਿਛਲੇ 10 ਕੁ ਸਾਲਾਂ ਤੋਂ ਆਪਾਂ ਸੁਣੀ ਜਾਂਦੇ ਹਾਂ, ਇਸ ਗੱਲ ਦੀ ਉਮੀਦ ਸੀਗੀ ਇਸ ਵਾਰੀ ਕਿ ਇਹ ਬਾਈਕਾਟ ਸ਼ਾਇਦ ਹੋ ਸਕਦਾ ਜੀ ਨਾ ਹੋਵੇ ਤੇ ਕੁਛ ਮੁੱਦਿਆਂ ਦੇ ਉੱਤੇ ਬਹਿਸ ਹੋਵੇ, ਸੁਣਨ ਨੂੰ ਮਿਲੇ ਕੀ ਕੁਛ ਹੋਇਆ 10 ਸਾਲਾਂ ਦੇ ਦੌਰਾਨ। ਵਿਰੋਧੀ ਧਿਰ ਉਹਦੇ ਵਿੱਚ ਪਾਰਟੀਸਪੇਟ ਕਰੇ। ਵਿਰੋਧੀ ਧਿਰ ਦੀ ਗੈਰ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਇਸ ਗੱਲ ਤੋਂ ਵੀ ਸਿੱਧ ਹੁੰਦੀ ਆ ਕਿ ਦੋ ਧਿਰਾਂ ਦੀ ਇੱਕ ਤਾਂ ਜਿਹੜਾ ਪ੍ਰਸ਼ਨ ਕਾਲ ਸੀਗਾ ਜੀ ਉਹਦੇ ਵਿੱਚ ਇੰਟਰਪਟ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਜਿਹੜੀ ਇੱਕ ਮਰਿਆਦਾ ਰਹੀ ਆ ਕਿ ਉਹਦੇ ਵਿੱਚ ਇੰਟਰਪਸ਼ਨ ਨਹੀਂ ਹੁੰਦੀ, ਉਹ ਉਹਨਾਂ ਨੇ ਉਹ ਮਰਿਆਦਾ ਵਗੈਰਾ ਤੋੜਤੀ। ਸ਼ਾਇਦ ਮਰਿਆਦਾਵਾਂ ਦਾ ਜਿਹੜਾ ਜੀ ਉਹ ਪਤਾ ਹੀ ਨਹੀਂ। ਦੂਜੀ ਗੱਲ, ਜਦੋਂ ਬਜਟ ਪੇਸ਼ ਹੋਇਆ ਉਦੋਂ ਆਮ ਆਦਮੀ ਪਾਰਟੀ ਵਾਲੇ ਜਿਹੜਾ ਜੀ ਉਹ ਵਾਕਆਊਟ ਕਰ ਗਏ। ਬਹਿ ਕੇ ਉੱਥੇ ਜਿਹੜਾ ਜੀ ਉਹ ਸੁਣਨਾ ਚਾਹੀਦਾ ਸੀ, ਬਾਅਦ ਦੇ ਵਿੱਚ ਉਹਦੇ ਵਿੱਚ ਜਿਹੜਾ ਜੀ ਇਹ ਪਾਰਟੀਸਪੇਟ ਜਿਹੜਾ ਉਹ ਕਰਦੇ। ਇਹ ਠੀਕ ਹੈ ਕਿ ਬਾਹਰ ਆ ਕੇ ਫੋਟੋਆਂ ਜਿਹੜੀਆਂ ਜੀ ਉਹ ਮਿਲ ਜਾਂਦੀਆਂ ਨੇ, ਕਵਰੇਜ ਜਿਹੜੀ ਹੈ ਜੀ ਉਹ ਮੀਡੀਆ ਤੋਂ ਮਿਲ ਜਾਂਦੀ
ਜਾਂਦੀ ਹੈ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਬਾਹਰ ਆ ਗਈ, ਤੇ ਵਿਰੋਧੀ ਧਿਰ ਤਾਂ ਪਿਛਲੇ 10 ਸਾਲਾਂ ਦੇ ਦੌਰਾਨ ਵੀ ਬਾਹਰ ਜਿਹੜੀ ਸੀ ਉਹ ਆਉਂਦੀ ਰਹੀ, ਤੇ ਅੰਦਰ ਫਿਰ ਕਿਹੜੇ ਤਰੀਕੇ ਦੇ ਨਾਲ ਕੰਮ ਹੁੰਦੇ ਰਹੇ ਉਹਨਾਂ ਦੀ ਡਿਟੇਲ ਦੇਣ ਦੀ ਤਾਂ ਜ਼ਰੂਰਤ ਨਹੀਂ ਹੈ। 10 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਉਹ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਕਰਕੇ ਹੀ ਹੋਇਆ, ਔਰ ਇਹ ਗੈਰ ਹਾਜ਼ਰੀ ਸਹੀ ਪੁੱਛੋ ਤਾਂ ਇੱਕ ਵਾਰੀ ਫੇਰ ਲੱਗ ਰਹੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਪੂਰਥਲਾ ਦੀ, ਉਸ ਦੇ ਵਿੱਚ ਇੱਕ ਭਰਾ ਨੇ ਆਪਚਿਆਂ ਨੂੰ ਹੀ ਜ਼ਹਿਰ ਦੇ ਕੇ ਮਾਰਿਆ। ਇਹ ਲక్ష్ਮੀ ਨਗਰ ਮੁਹੱਲਾ ਪੈਂਦਾ, ਉੱਥੇ ਜਿਹੜਾ ਇਹ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ, ਇੱਕ ਪ੍ਰਵਾਸੀ ਮਜ਼ਦੂਰ ਦਾ ਪਰਿਵਾਰ ਸੀਗਾ ਜੀ ਇਹ, ਔਰ ਜਿਹੜਾ ਇਹਦੇ ਜਿਹੜੇ 5 ਭੈਣ ਭਰਾਵਾਂ ਨੂੰ ਸਭ ਤੋਂ ਵੱਡਾ ਜਿਹੜਾ ਮੁੰਡਾ ਸੀਗਾ ਜੀ ਉਹਨੇ ਜ਼ਹਿਰੀਲੇ ਬਰਗਰ ਜਿਹੜੇ ਸੀਗੇ ਜੀ ਉਹ ਲਿਆ ਕੇ ਦੇ ਦਿੱਤੇ। ਇਹ ਰਾਤ ਦੀ ਘਟਨਾ ਜਿਹੜੀ ਆ ਜੀ ਉਹ ਦੱਸੀ ਦੀ ਆ। ਇਹ ਜਿਹੜਾ ਪ੍ਰਵਾਸੀ ਜਿਹੜਾ ਮਜ਼ਦੂਰ ਇੱਥੇ ਰਹਿੰਦਾ ਜੀ ਅਭਿਮਨਿਊ, ਉਹਦੇ ਬੱਚਿਆਂ ਨੇ ਜਿਹੜਾ ਜੀ ਇਹ ਸਾਰਾ ਕੁਛ ਕੀਤਾ। ਰਾਤ 12 ਵਜੇ ਜਦੋਂ ਉਹ ਕਿਤੇ ਪਾਰਟੀ ਵਿਆਹ ਸਮਾਰੋਹ ਦੇ ਵਿੱਚ ਜਿਹੜਾ ਜੀ ਉਹ ਕੰਮ ਵਗੈਰਾ ਕਰਨ ਗਿਆ ਹੋਇਆ ਸੀਗਾ, ਤਾਂ ਉਦੋਂ ਬਾਅਦ ਉਹਦੇ ਜਿਹੜੇ ਵੱਡੇ ਮੁੰਡੇ ਨੇ ਆਪਦੀ 18 ਸਾਲਾਂ ਦੀ ਭੈਣ, 15 ਸਾਲਾਂ ਦਾ ਭਰਾ, 10 ਸਾਲਾਂ ਦਾ ਭਰਾ, 9 ਸਾਲਾਂ ਦੀ ਭੈਣ ਤੇ ਇੱਕ ਚਾਚੇ ਦੇ ਪੁੱਤ ਨੂੰ ਜਿਹੜਾ ਸੀਗਾ ਜੀ ਬਰਗਰ ਦੇ ਵਿੱਚ ਜ਼ਹਿਰ ਪਾ ਕੇ ਖਵਾ ਦਿੱਤਾ। ਬੱਚੇ ਜਿਹੜੇ ਸੀ ਉਹ ਉਲਟੀਆਂ ਕਰਨ ਲੱਗ ਗਏ, ਰੌਲਾ ਰੱਪਾ ਪਿਆ, ਪਰ ਇੱਕ ਜਿਹੜੀ ਕੁੜੀ ਹੈ ਜੀ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਲੜ ਰਹੀ ਆ, ਨਹੀਂ ਤਾਂ ਬਾਕੀ ਜਿਹੜੇ ਨੇ ਜੀ ਉਹ ਉਹਨਾਂ ਦੀ ਡੈਥ ਹੋ ਗਈ 5 ਜਾਣਿਆਂ ਦੀ। ਜਿਹੜਾ ਜਿੰਨਾ ਕੁ ਖੁਦਕੁਸ਼ੀ ਨੋਟ ਜਿਹੜਾ ਜੀ ਉਹ ਮਿਲਿਆ ਉਹਦੇ ਵਿੱਚ ਉਹ ਇੰਨਾ ਕਹਿੰਦਾ ਕਿ ਮੇਰੇ ਤੋਂ ਜਿਹੜੀ ਆ ਜੀ ਆਪਣੇ ਮਾਂ ਪਿਓ ਨੂੰ ਸੰਬੋਧਨ ਹੋ ਕੇ ਲਿਖਦਾ ਕਿ ਤੁਹਾਡੇ ਹਾਲਤ ਜਿਹੜੇ ਆ ਜੀ ਉਹ ਵੇਖੇ ਨਹੀਂ ਜਾਂਦੇ, ਜਿਹਦੇ ਕਰਕੇ ਉਹਨੇ ਇਹ ਕਿਹਾ ਕਿ ਮੈਂ ਇਹ ਕਾਰਾ ਜਿਹੜਾ ਜੀ ਉਹ ਕਰ ਰਿਹਾ। ਜਿਹੜਾ ਇਹ ਜ਼ਹਿਰੀਲਾ ਬਰਗਰ ਲਿਆ ਸੀਗਾ ਜੀ ਇਹ ਸਾਰਾ ਪੂਰੇ ਤਰੀਕੇ ਦੇ ਨਾਲ ਪੈਕ ਸੀਗਾ। ਜਿਹੜੀ ਬਚ ਗਈ ਕੁੜੀ ਉਹਨੇ ਕੌੜਾ ਲੱਗਣ ਕਰਕੇ ਥੋੜਾ ਜਿਹੜਾ ਜੀ ਉਹ ਖਾਧਾ ਨਹੀਂ, ਬਾਕੀ ਜਿਹੜੇ ਸੀਗੇ ਜੀ ਉਹ ਖਾ ਗਏ। ਕੋਈ ਕਿਸੇ ਕਿਸਮ ਦੀ ਲੜਾਈ ਦੀ ਵੀ ਜਿਹੜੀ ਜੀ ਉਹ ਖਬਰ ਸਾਹਮਣੇ ਨਹੀਂ ਆ ਰਹੀ। ਸ਼ਾਇਦ ਕਿਤੇ ਨਾ ਕਿਤੇ ਗਰੀਬੀ ਔਰ ਜਿਹੜਾ ਉਮਰ ਦੇ ਹਿਸਾਬ ਦੇ ਨਾਲ ਜਿਹੜਾ ਮਜ਼ਦੂਰ ਆ ਉਹਦਾ ਇੱਥੇ ਇੰਨੇ ਜਿਹੜਾ ਜੀ ਉਹ ਬੱਚੇ ਹੋਣੇ ਤੇ ਸ਼ਾਇਦ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਜੀ ਉਹ ਸਹੀ ਨਾ ਹੋਣਾ, ਇਹ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈ ਜੀ ਇਸ ਕਾਰਵਾਈ ਨੂੰ ਇਸ ਪੁਆਇੰਟ ਆਫ ਵਿਊ ਨਾਲ ਦੇਖ ਰਹੀ ਹੈ ਜੀ। ਬਿਲਕੁਲ ਜੀ, ਪਰ ਗੱਲ ਬੜੀ ਮਾੜੀ ਆ। ਤੇ ਕਿ ਆਪਾਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਕੀਤੀ ਸੀ, ਉਸ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਤੇ ਵਿਰੋਧੀ ਧਿਰ ਦੀ ਮੀਟਿੰਗ ਵੀ ਹੋਵੇਗੀ। ਬਿਲਕੁਲ ਜੀ, ਅੱਜ ਵਿਰੋਧੀ ਧਿਰ ਦੀ ਮੀਟਿੰਗ ਹੈ ਔਰ ਕਾਫੀ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਹਾਲਾਂਕਿ ਜੁਲਾਈ ਦੇ ਵਿੱਚ ਅਜੇ ਜਿਹੜੀ ਇਹਦੀ ਚੋਣ ਹੋਣੀ ਆ, ਅਜੇ ਕੁਝ ਦਿਨ ਪਏ ਆ, ਪਰ ਜੋੜ ਤੋੜ ਜਿਹੜੇ ਆ ਜੀ ਉਹ ਜਾਰੀ ਆ। ਭਾਰਤੀ ਜਨਤਾ ਪਾਰਟੀ ਨੇ ਰਾਮਨਾਥ ਕੋਵਿੰਦ ਨੂੰ ਜਿਹੜਾ ਦਲਿਤ ਆਗੂ ਆ ਉਹਨੂੰ ਲਿਆ ਕੇ ਜਿਹੜਾ ਦਲਿਤ ਪੱਤਾ ਖੇਡਿਆ, ਉਹਨੇ ਇੱਕ ਕਿਸਮ ਦੇ ਨਾਲ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਵਿਰੋਧੀ ਧਿਰਾਂ ਦੇ ਵਿੱਚ ਉਹਨੇ ਹਿਲਜੁਲ ਤਾਂ ਵੱਡੀ ਜਿਹੜੀ ਆ ਜੀ ਉਹ ਪੈਦਾ ਕਰ ਦਿੱਤੀ ਹੈ। ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਖੱਬੀਆਂ ਪਾਰਟੀਆਂ ਦੇ ਵੱਲੋਂ ਦਲਿਤਾਂ ਦੇ ਮਸੀਹਾ ਕਹੇ ਜਾਂਦੇ ਡਾਕਟਰ BR ਅੰਬੇਡਕਰ ਹੋਰਾਂ ਦੇ ਪੋਤਰੇ ਤੇ ਸਾਬਕਾ ਸੰਸਦ ਮੈਂਬਰ ਪ੍ਰਕਾਸ਼ ਅੰਬੇਡਕਰ ਜਿਹੜੇ 61 ਸਾਲਾਂ ਦੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਪ੍ਰਕਾਸ਼ ਅੰਬੇਡਕਰ ਮਹਾਰਾਸ਼ਟਰ ਦੇ ਅਕੋਲਾ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਨੇ। ਉਹ ਭਾਰਤ ਬਹੁਜਨ ਮਹਾਸੰਘ ਦੇ ਮੁਖੀ ਨੇ। ਖੱਬੀਆਂ ਪਾਰਟੀਆਂ ਇਸ ਗੱਲ ਤੋਂ ਜਾਣੂ ਨੇ ਕਿ ਗਿਣਤੀ ਪੱਖੋਂ ਹਾਲਾਤ ਉਹਨਾਂ ਦੇ ਹੱਕ ਦੇ ਵਿੱਚ ਨਹੀਂ, ਪਰ ਉਹ ਮੁਲਕ ਦੇ ਸਿਖਰਲੇ ਸੰਵਿਧਾਨਕ ਅਹੁਦੇ ਦੇ ਵਾਸਤੇ ਸਿਆਸੀ ਲੜਾਈ ਨੂੰ ਇਉਂ ਆਰਾਮ ਦੇ ਨਾਲ ਜਿਹੜਾ ਜੀ ਉਹ ਨਹੀਂ ਜਾਣ ਦੇਣਾ ਚਾਹੁੰਦੇ। ਜਿਹੜੀ ਸਮਾਜਵਾਦੀ ਪਾਰਟੀ ਆ ਉਹ ਇਸ ਮੁੱਦੇ ਨੂੰ ਲੈ ਕੇ ਫਟ ਗਈ ਜੀ। ਜਿਹੜੇ ਮੁਲਾਇਮ ਸਿੰਘ ਯਾਦਵ ਤੇ ਉਹਨਾਂ ਦੇ ਮੁੰਡੇ ਦੇ ਵਿਚਾਲੇ ਵੀ ਜਿਹੜਾ ਜੀ ਇਸ ਗੱਲ ਨੂੰ ਲੈ ਕੇ ਵਖਰੇਵਾਂ ਪੈਦਾ ਹੋ ਗਿਆ। ਪਿਓ ਇੱਕ ਹਮਾਇਤ ਦੇ ਵਿੱਚ ਹੈ, ਪੁੱਤ ਜਿਹੜਾ ਜੀ ਉਹ ਦੂਜੀ ਹਮਾਇਤ ਦੇ ਵਿੱਚ ਹੈ। ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਹੋਰਾਂ ਨੇ NDA ਦਾ ਜਿਹੜਾ ਕੈਂਡੀਡੇਟ ਹੈ ਜੀ ਰਾਮਨਾਥ ਕੋਵਿੰਦ ਉਹਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਹ ਵਿਰੋਧੀ ਧਿਰ ਦਾ ਸਾਥ ਜਿਹੜਾ ਜੀ ਉਹ ਦੇਊਗੀ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਕਾਂਗਰਸ ਜਿਹੜੀ ਆ ਜੀ ਉਹ ਵੀ ਅੱਜ ਦੇ ਇਸ ਮੀਟਿੰਗ ਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹਨੇ ਛੱਡਿਆ ਹੋਇਆ, ਕਿਉਂਕਿ ਜਿਹੜੀਆਂ 2019 ਦੇ ਵਿੱਚ ਚੋਣਾਂ ਹੋਣੀਆਂ ਨੇ ਇਹ ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਦਲਿਤ
ਪੱਤਾ ਜਿਹੜਾ ਜੀ ਉਹ ਖੇਡਿਆ ਤੇ ਉਹਦੇ ਵਿੱਚ ਉਹ ਸਫਲ ਹੁੰਦੇ ਵੀ ਜਿਹੜਾ ਜੀ ਉਹ ਦਿਸ ਰਹੇ ਆ ਜੇ ਕੈਲਕੂਲੇਸ਼ਨ ਦਾ ਹਿਸਾਬ ਕਿਤਾਬ ਕਰੀਏ। ਪਰ ਜਿੱਥੋਂ ਤੱਕ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਨੇ ਇੱਕ ਤਾਂ ਇਹ ਚੋਣ ਜਿਹੜੀ ਹੈ ਜੀ ਉਹਨਾਂ ਨੂੰ ਲੜਨੀ ਪੈਣੀ ਆ, ਇਸ ਕਰਕੇ ਇੱਕ ਏਕਾ ਜਿਹੜਾ ਜੀ ਉਹ ਸਿੱਧ ਕਰਨਾ ਪੈਣਾ, ਚਾਹੇ ਉਹ ਜਿੱਤਣ ਚਾਹੇ ਜਿਹੜਾ ਜੀ ਉਹ ਹਾਰਨ। ਅੰਬੇਦਕਰ ਤੋਂ ਇਲਾਵਾ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਇਹ ਦੋਨੋਂ ਦਲਿਤ ਆਗੂ ਨੇ ਔਰ CPI ਦੇ ਕੌਮੀ ਸਕੱਤਰ ਡੀ ਰਾਜਾ ਤੇ ਰਿਟਾਇਰਡ ਸਫੀਰ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਵਾਂ ਦੇ ਉੱਤੇ ਵੀ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਅੱਜ ਆਪਣਾ ਜਿਹੜਾ ਜੀ ਐਲਾਨ ਕਰ ਸਕਦੀਆਂ ਨੇ ਵਿਰੋਧੀ ਧਿਰਾਂ। ਸੋ ਵਿਰੋਧੀ ਧਿਰਾਂ ਦੀ ਜਿਹੜੀ ਇਹ ਰਾਸ਼ਟਰਪਤੀ ਦੀ ਚੋਣ ਆ ਇਹਦੇ ਜਿਹੜਾ ਜੀ ਆੜ ਦੇ ਵਿੱਚ ਉਹ ਇਹ ਵੀ ਦੇਖਣਾ ਚਾਹੁੰਦੇ ਨੇ ਕਿ 19 ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਇਕੱਠੀਆਂ ਰੱਖੀਆਂ ਜਾ ਸਕਣਗੀਆਂ। ਇਕੱਠੀਆਂ ਰੱਖ ਕੇ ਜਾਂ ਇਕੱਠੇ ਰਹਿ ਕੇ ਜੇ ਇਹ ਮੁਕਾਬਲਾ ਕਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਜਿਹੜਾ ਜੀ ਉਹ ਕਰ ਸਕਦੇ ਆ। ਨਹੀਂ ਤਾਂ ਜਿਸ ਕਿਸਮ ਦੀਆਂ ਤਰੇੜਾਂ ਪੈਣੀਆਂ ਜਿਹੜੀਆਂ ਜੀ ਉਹ ਸ਼ੁਰੂ ਹੋਈਆਂ ਨੇ ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਲਿਆ ਜਾ ਰਿਹਾ ਹੈ ਕਿ 19 ਦੇ ਵਿੱਚ ਵੀ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਮੂੰਹ ਦੀ ਖਾਣਗੀਆਂ ਜੇ ਹੁਣ ਵੀ ਉਹ ਇਕੱਠੀਆਂ ਨਹੀਂ ਹੁੰਦੀਆਂ। ਜੀ ਬਿਲਕੁਲ, ਉਹ ਆਪਣਾ ਕੰਮ ਤੇ ਕਰੀ ਜਾਂਦੇ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੀ। ਉਸਨੇ ਖਾਲਿਸਤਾਨ ਦੇ ਨਾਂ ਥੱਲੇ 2 ਹੋਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀਆਂ ਵੈਸੇ ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ ਜੀ ਨਿਰੰਤਰ ਹੋ ਰਹੀਆਂ ਨੇ ਕਿਤੋਂ ਨਾ ਕਿਤੋਂ, ਤੇ ਇਹਦੇ ਜਿਹੜੇ ਲਿੰਕ ਨੇ ਉਹ ਕੈਨੇਡਾ ਦੇ ਨਾਲ ਵੀ ਜਿਹੜਾ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਨਾਲ ਜਾ ਜੁੜਦੇ ਨੇ ਜਦੋਂ ਤੋਂ ਜਿਹੜੀਆਂ ਇਹ ਗ੍ਰਿਫਤਾਰੀਆਂ ਹੋ ਰਹੀਆਂ ਨੇ। ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਜਿਹੜੇ ਇਸੇ ਤਰ੍ਹਾਂ ਦੇ ਤਾਣੇ ਬਾਣੇ ਦੇ ਨਾਲ ਸੰਬੰਧਿਤ ਦੋਸ਼ਾਂ ਦੇ ਹੇਠ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ, ਜਿਹਦਾ ਪਰਦਾਫਾਸ਼ ਉਹਨਾਂ ਨੇ ਮਹੀਨਾ ਕੁ ਪਹਿਲਾਂ ਕੀਤਾ ਸੀਗਾ। ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੀਵਨ ਵਾਲਾ ਦੇ ਗੁਰਪ੍ਰੀਤ ਸਿੰਘ ਤੇ ਮੋਗਾ ਦੇ ਕਮਾਲਪੁਰ ਦੇ ਸਿਮਰਨਜੀਤ ਸਿੰਘ ਵਜੋਂ ਇਹਨਾਂ ਦੀ ਪਹਿਚਾਣ ਜਿਹੜੀ ਹੈ ਜੀ ਉਹ ਹੋਈ ਹੈ। ਇਹਨਾਂ ਦੇ ਜੱਦੀ ਪਿੰਡਾਂ ਤੋਂ ਕਾਬੂ ਕੀਤਾ ਗਿਆ। ਪੁਲਿਸ ਦੇ ਮੁਤਾਬਕ ਉਹਨਾਂ ਕੋਲੋਂ 32 ਬੋਰ ਦੀਆਂ 2 ਪਿਸਟਲ, 4 ਮੈਗਜ਼ੀਨ ਤੇ ਕਾਰਤੂਸ ਜਿਹੜੇ ਆ ਜੀ ਉਹ ਬਰਾਮਦ ਹੋਏ ਆ। ਪੰਜਾਬ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਤਾਣਾ ਬਾਣਾ ਜਿਹੜਾ ਜੀ ਕਥਿਤ ਰੂਪ ਦੇ ਵਿੱਚ ਸਿੱਖ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਸੀ ਉਹੀ ਇੱਥੇ ਵੀ ਜਿਹੜਾ ਜੀ ਦੱਸਿਆ ਗਿਆ। ਜੋ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਸਿੱਖ ਵਿਰੋਧੀ ਨੇ ਉਹਨਾਂ ਨੂੰ ਜਿਹੜਾ ਜੀ ਮਾਰਨ ਦੀ ਜ਼ਿੰਮੇਵਾਰੀ ਸੀਗੀ। ਪੁਲਿਸ ਇਹ ਵੀ ਦਾਅਵਾ ਕਰਦੀ ਆ ਕਿ ਕੈਨੇਡਾ ਦੇ ਵਿੱਚ ਰਹਿੰਦਾ ਗੁਰਜੀਤ ਸਿੰਘ ਚੀਮਾ ਉਹ ਇਸੇ ਸਾਲ ਆਪਣੀ ਭਾਰਤ ਫੇਰੀ ਦੇ ਦੌਰਾਨ ਗੁਰਪ੍ਰੀਤ ਉਰਫ ਪ੍ਰੀਤ ਨੂੰ 2 ਪਿਸਟਲਾਂ ਤੇ ਅਸਲਾ ਜਿਹੜਾ ਜੀ ਉਹ ਦੇ ਕੇ ਗਿਆ ਸੀਗਾ। ਬਾਅਦ ਦੇ ਵਿੱਚ ਪ੍ਰੀਤ ਨੇ ਇੱਕ ਪਿਸਟਲ ਜਿਹੜਾ ਜੀ ਉਹ ਸਿਮਰਨਜੀਤ ਸਿੰਘ ਜਿਹੜਾ ਦੂਸਰਾ ਨਾਲ ਗ੍ਰਿਫਤਾਰ ਕੀਤਾ ਗਿਆ ਉਹਨੂੰ ਦੇਤੀ ਜੀ। ਪੁਲਿਸ ਨੇ 21 ਮਈ ਨੂੰ ਇਸ ਤਾਣੇ ਬਾਣੇ ਦਾ ਪਰਦਾਫਾਸ਼ ਕਰਦਿਆਂ ਹੋਇਆ ਜੀ ਗੁਰਦਾਸਪੁਰ ਦੇ ਮਾਨ ਸਿੰਘ ਤੇ ਜਲੰਧਰ ਦੇ ਸ਼ੇਰ ਸਿੰਘ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀਗਾ। ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰੀਤ ਨੇ ਪੁਲਿਸ ਕੋਲੇ ਮੰਨਿਆ ਕਿ ਕੈਨੇਡਾ ਰਹਿੰਦਾ ਗੁਰਪ੍ਰੀਤ ਸਿੰਘ ਨਾਮੀ ਜਿਹੜਾ ਵਿਅਕਤੀ ਸੀਗਾ ਉਹਨੇ ਮਾਰਚ April 16 ਦੇ ਵਿੱਚ ਆਪਣੀ ਭਾਰਤ ਫੇਰੀ ਦੇ ਦੌਰਾਨ ਉਹਨੂੰ ਪੰਜਾਬ ਦੇ ਵਿੱਚ ਖਾੜਕੂਵਾਦ ਨੂੰ ਮੁੜ ਕੇ ਉਭਾਰਨ ਦੇ ਵਾਸਤੇ ਪ੍ਰੇਰਿਤ ਕੀਤਾ ਸੀਗਾ। ਤੇ ਫਿਰ 17 ਦੇ ਵਿੱਚ ਗੁਰਜੀਤ ਸਿੰਘ ਚੀਮਾ ਨੇ ਉਹਦੇ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਮੁੱਦਕੀ ਦੇ ਵਿੱਚ ਮੁਲਾਕਾਤ ਕੀਤੀ ਸੀ ਤੇ ਹਥਿਆਰ ਜਿਹੜੇ ਆ ਜੀ ਉੱਥੇ ਮੁਹੱਈਆ ਕਰਵਾਏ ਸੀ। ਸੋ ਮਈ ਤੋਂ ਲੈ ਕੇ ਹੁਣ ਤੱਕ ਜਿਹੜੇ ਆ ਜੀ ਇਸ ਮਾਮਲੇ ਦੇ ਵਿੱਚ 1.5 ਦਰਜਨ ਦੇ ਕਰੀਬ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਇਹ ਪਤਾ ਨਹੀਂ ਇੰਨੇ ਚਿਰਾਂ ਬਾਅਦ ਕਿ ਮੁੰਡਾ ਤੇ ਛੱਡਿਆ ਕੋਈ ਨਹੀਂ ਕਿ ਕਿੱਥੋਂ ਇਹ ਫੜੀ ਜਾਂਦੇ ਆ। ਅੱਗੇ ਆਪਾਂ ਕਾਂਗਰਸ ਸਰਕਾਰ ਦੀ ਗੱਲ ਕਰਦੇ ਹਾਂ। ਉਹਨਾਂ ਨੇ ਤੀਰਥ ਯਾਤਰਾ ਸਕੀਮਾਂ ਖਤਮ ਕੀਤੀਆਂ। ਜੀ ਇਹ ਚਰਚਿਤ ਜਿਹੜੀ ਸਕੀਮ ਸੀਗੀ ਜੀ, ਕੰਟਰੋਵਰਸੀ ਤਾਂ ਇਹਦੇ ਬਾਰੇ ਉਦੋਂ ਹੀ ਹੁੰਦੀ ਰਹੀ ਹੈ ਜੀ ਜਦੋਂ ਇਹ ਚੱਲ ਰਹੀ ਸਕੀਮ ਸੀਗੀ ਕਿ ਵੱਖ-ਵੱਖ ਥਾਵਾਂ ਦੇ ਉੱਤੇ ਟ੍ਰੇਨਾਂ ਦੇ ਨਾਲ ਤੇ ਬੱਸਾਂ ਦੇ ਨਾਲ ਜਿਹੜੇ ਜੀ ਉਹ ਤੀਰਥ ਸਥਾਨਾਂ ਤੇ ਬੰਦੇ ਲਿਜਾਏ ਗਏ ਸੀਗੇ। ਚਰਚਾ ਤਾਂ ਉਦੋਂ ਵੀ ਚੱਲਦੀ ਰਹੀ ਕਿ ਜੇ ਬੱਸ ਦੇ ਵਿੱਚ ਉਂਝ ਜਾਣਾ ਹੋਵੇ ਤੇ ਕਿਰਾਇਆ ਜਿਹੜਾ ਜੀ ਉਹ ਘੱਟ ਲੱਗਦਾ। ਸਰਕਾਰ ਨੇ ਵੱਧ ਦੇ ਜਿਹੜੇ ਟੈਂਡਰ ਸੀਗੇ ਉਹ ਦਿੱਤੇ। ਰੇਲਵੇ ਨੂੰ ਵੀ ਉਹਨੇ ਜੇ ਉਂਝ ਜਾਣਾ ਹੋਵੇ ਤੇ ਘੱਟ ਕਿਰਾਇਆ ਲੱਗਦਾ। ਨੰਦੇੜ ਵਗੈਰਾ, ਹਜ਼ੂਰ ਸਾਹਿਬ ਵਗੈਰਾ ਤੇ ਰੇਲਵੇ ਨੂੰ ਵੱਧ ਜਿਹੜੇ ਪੈਸੇ ਸੀਗੇ ਉਹ ਦਿੱਤੇ ਗਏ ਸਰਕਾਰ ਦੀ ਤਰਫੋਂ। ਇਹ ਵੀ ਚਰਚਾ ਉਦੋਂ ਜਿਹੜਾ ਜੀ ਉਹ ਚੱਲਦਾ ਸੀਗਾ ਕਿ ਇਹਨਾਂ ਤੀਰਥ ਅਸਥਾਨਾਂ ਦੇ ਉੱਤੇ ਲਿਜਾ ਕੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਸਹੁੰ ਖਵਾਈ ਜਾਂਦੀ ਸੀਗੀ ਕਿ ਤੁਸੀਂ ਵਾਅਦਾ ਕਰੋ ਕਿ ਇਹ ਤੀਰਥ ਯਾਤਰਾ ਤੁਹਾਨੂੰ ਜਿਹੜੀ ਆ ਜੀ ਉਹ ਬਾਦਲ ਸਰਕਾਰ ਕਰਵਾ ਰਹੀ ਆ ਤੇ ਆਉਂਦੀਆਂ ਚੋਣਾਂ ਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਜਿਹੜੀ ਆ ਜੀ ਉਹ ਕਰੋਗੇ, ਉਹਨਾਂ ਨੂੰ ਵੋਟਾਂ ਪਾਓਗੇ।
ਗੱਲ ਤਾਂ ਇਹ ਵੀ ਉਦੋਂ ਚਰਚਾ ਦੇ ਵਿੱਚ ਚੱਲਦੀ ਸੀਗੀ ਕਿ ਲੋਕ ਮੂੰਹ ਦੇ ਵਿੱਚ ਬੋਲ ਦਿੰਦੇ ਸੀਗੇ ਕਿ ਵੋਟਾਂ ਤੁਹਾਨੂੰ ਨਹੀਂ ਪਾਵਾਂਗੇ, ਹੋਰ ਜੋ ਮਰਜ਼ੀ ਹੋ ਜੇ। ਸੋ ਇਹ ਕੰਟਰੋਵਰਸੀ ਤਾਂ ਜਿਹੜੀ ਹੈ ਜੀ ਉਦੋਂ ਚੱਲਦੀ ਰਹਿੰਦੀ ਸੀ। ਹੁਣ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਜਿਹੜੀ ਕਿ 140 ਲੱਖ ਰੁਪਏ ਤੋਂ ਵੱਧ ਦੀ ਰਕਮ ਇਹ ਤੇ ਖਰਚ ਕੀਤੀ ਗਈ ਸੀ, ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਇਹਨੂੰ ਜਾਰੀ ਨਹੀਂ ਜਿਹੜਾ ਜੀ ਉਹ ਰੱਖ ਸਕਦੀ। ਉਹਨਾਂ ਨੇ ਇਸ ਸਕੀਮ ਨੂੰ ਲੈ ਕੇ ਕੁਝ ਤਿੱਖੇ ਵਿਅੰਗ ਜਿਹੜੇ ਸੀਗੇ ਜੀ ਉਹ ਸਰਕਾਰ ਦੇ ਉੱਤੇ ਕੀਤੇ। ਉਹਨਾਂ ਨੇ ਵੀ ਦੱਸਿਆ ਜੀ ਕਿ ਤੀਰਥ ਯਾਤਰਾ ਸਕੀਮ ਦੇ ਅਧੀਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ 6 ਕਰੋੜ ਤੇ ਪੰਜਾਬ ਰੋਡਵੇਜ਼ ਨੂੰ 7 ਕਰੋੜ ਰੁਪਏ ਅਜੇ ਜਿਹੜੇ ਆ ਜੀ ਉਹ ਸਰਕਾਰ ਨੇ ਦੇਣੇ ਆ। ਵਿੱਤ ਮੰਤਰੀ ਨੇ ਕਿਹਾ ਕਿ ਦੋਵਾਂ ਟਰਾਂਸਪੋਰਟ ਅਦਾਰਿਆਂ ਨੂੰ ਪੈਸੇ ਦੇਣ ਦਾ ਪ੍ਰਬੰਧ ਬਜਟ ਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹਦੇ ਨਾਲ ਨਾਲ ਜਿਹੜੇ ਵਿੱਤ ਮੰਤਰੀ ਸੀਗੇ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਿਰਫ ਵੋਟਾਂ ਦਾ ਲਾਹਾ ਲੈਣ ਦੇ ਵਾਸਤੇ ਹੀ ਜਿਹੜੀ ਸਕੀਮ ਤੋਰੀ ਗਈ ਸੀ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਸੀਗੀ ਪਿਛਲੀ ਉਹਨੇ ਡਰਾਮਾ ਵੀ ਇਹਦੇ ਵਿੱਚ ਇਹ ਕੀਤਾ ਕਿ ਸਾਰਾ ਕਰਜ਼ਾ ਜਿਹੜਾ ਸੀਗਾ ਜੀ ਉਹ ਨਵੀਂ ਬਣਨ ਵਾਲੀ ਸਰਕਾਰ ਦੇ ਵਾਸਤੇ ਛੱਡ ਗਈ। ਤੀਰਥ ਯਾਤਰਾ ਸਕੀਮ ਦੇ ਇਸ਼ਤਿਹਾਰ ਆਪਣੇ ਨਾਮ ਲਵਾਉਂਦੇ ਰਹੇ ਤੇ ਕਰਜ਼ਾ ਜਿਹੜਾ ਜੀ ਉਹ ਨਵੀਂ ਬਣੀ ਸਰਕਾਰ ਦੇ ਉੱਤੇ ਉਹ ਛੱਡ ਗਏ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਸਕੀਮ ਦੀ ਪੰਜਾਬ ਨੂੰ ਜ਼ਰੂਰਤ ਨਹੀਂ ਹੈ। ਔਰ ਅਕਾਲੀ ਦਲ ਨੇ ਜਿਹੜਾ ਜੀ ਇਹ ਵਿਰੋਧ ਕੀਤਾ ਕਿ ਅਸੀਂ ਤਾਂ ਲੋਕਾਂ ਨੂੰ ਜਿਹੜਾ ਜੀ ਮੁਫਤੋ ਮੁਫਤੀ ਤੀਰਥਾਂ ਦੀ ਯਾਤਰਾ ਕਰਾਉਣ ਦਾ ਪ੍ਰਬੰਧ ਕੀਤਾ ਸੀਗਾ ਤੇ ਨਵੀਂ ਸਰਕਾਰ ਨੇ ਇਹ ਜਿਹੜਾ ਜੀ ਪ੍ਰਬੰਧ ਬੰਦ ਕਰਤਾ। ਬਿਲਕੁਲ ਜੀ, ਕਰਜ਼ਾ ਨਹੀਂ ਦੱਸਿਆ ਸੀ ਕਿੰਨਾ ਚੜ੍ਹ ਗਿਆ। ਤੇ ਅੱਗੇ ਆਪਾਂ ਨਵੀਂ ਸਰਕਾਰ ਦੀ ਇੱਕ ਹੋਰ ਗੱਲ ਕਰਦੇ ਹਾਂ ਕਿ ਭਾਸ਼ਾ ਵਿਭਾਗ ਵੀ ਇਹਨਾਂ ਨੇ ਵੀ ਵਿਸਾਰਿਆ। ਜਿਹੜਾ ਨਵਾਂ ਜਿਹੜਾ ਜੀ ਬਜਟ ਆਇਆ ਉਹਦੇ ਵਿੱਚ ਆਸਾਂ ਉਮੀਦਾਂ ਜਿਹੜੀਆਂ ਦੀ ਉਹ ਸਨ ਕਿ ਇੱਥੇ ਇੱਕ ਦਿਓ ਕੱਦ ਇਮਾਰਤ ਹੈ ਜੀ ਪਟਿਆਲੇ ਦੇ ਵਿੱਚ ਬਣੀ ਹੋਈ ਭਾਸ਼ਾ ਵਿਭਾਗ ਦੀ। ਔਰ ਇੰਨੇ ਮੰਦੇ ਹਾਲਾਂ ਦੇ ਵਿੱਚ ਆ ਜੀ, ਜਿੰਨੇ ਕੁ ਉੱਥੇ ਕੰਮ ਕਰਨ ਵਾਲੇ ਸੀਗੇ ਉਹਦੇ ਵਿੱਚੋਂ ਬਹੁਤੇ ਜਿਹੜੇ ਆ ਜੀ ਉਹ ਰਿਟਾਇਰ ਹੋ ਚੁੱਕੇ ਆ ਤੇ ਨਵੇਂ ਉਹਨਾਂ ਦੀ ਜਗ੍ਹਾ ਕੋਈ ਭਰਤੀ ਜਿਹੜੀ ਉਹ ਨਹੀਂ ਕੀਤੀ ਗਈ। ਹਾਲਾਤ ਇਹ ਆ ਜੀ ਕਿ ਇੱਥੇ ਪਈਆਂ ਜਿਹੜੀਆਂ ਰੈਫਰੈਂਸ ਬੁੱਕਸ ਨੇ ਉਹ ਵੀ ਮੰਦੇ ਹਾਲੀ ਜਿਹੜਾ ਜੀ ਉਹ ਚੱਲ ਰਹੀਆਂ ਨੇ ਤੇ ਹੌਲੀ ਹੌਲੀ ਸ਼ਾਇਦ ਉਹਨਾਂ ਨੂੰ ਸਿਉਂਕ ਨੇ ਖਾ ਜਾਣਾ। ਤੇ ਕੈਪਟਨ ਸਰਕਾਰ ਆਉਣ ਦੇ ਉੱਤੇ ਭਾਸ਼ਾ ਵਿਭਾਗ ਦੀ ਤਕਦੀਰ ਬਦਲਣ ਦੀ ਆਸ ਸੀਗੀ ਜੀ, ਇਸ ਪੱਖੋਂ ਕਿ ਉਹ ਪਟਿਆਲੇ ਦੇ ਵਿੱਚ ਹੈ। ਕੈਪਟਨ ਸਾਹਿਬ ਪਟਿਆਲੇ ਤੋਂ ਨੇ ਬਈ ਸ਼ਾਇਦ ਉਹੀ ਜਿਹੜੀ ਹੈ ਜੀ ਇਹਦੀ ਬਾਂਹ ਫੜਨਗੇ। ਪਰ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਭਾਸ਼ਾ ਵਿਭਾਗ ਨੂੰ ਮੁੜ ਕੇ ਪੈੜਾਂ ਸਿਰ ਕਰਨ ਦੀ ਕੋਈ ਰਿਆਇਤ ਦਾ ਐਲਾਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਭਾਸ਼ਾ ਵਿਭਾਗ ਦੇ ਬਰਾਬਰ ਦੀ ਵੱਖਰੀ ਕੌਮੀ ਭਾਸ਼ਾਈ ਸੰਸਥਾ ਦੀ ਸਥਾਪਤੀ ਦਾ ਫੈਸਲਾ ਲੈ ਕੇ ਭਾਸ਼ਾ ਵਿਭਾਗ ਨੂੰ ਜਿਹੜਾ ਜੀ ਉਹ ਪਿੱਛੇ ਧੱਕ ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬੀ ਤੇ ਵਿਕਾਸ ਪ੍ਰਚਾਰ ਦੇ ਪ੍ਰਸਾਰ ਦੀ ਅਹਿਮ ਜ਼ਿੰਮੇਵਾਰੀ ਇਹਨੂੰ ਦਿੱਤੀ ਗਈ ਸੀ। ਉੱਥੇ ਹਿੰਦੀ, ਉਰਦੂ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਵੀ ਸੰਜੀਦਗੀ ਦੇ ਨਾਲ ਜਿਹੜਾ ਜੀ ਉਹ ਇਹਦੇ ਉੱਤੇ ਸੁੱਟੀ ਗਈ ਸੀਗੀ। ਸਰਕਾਰਾਂ ਦੀ ਜਿਹੜੀ ਬੇਰੁਖੀ ਕਰਕੇ ਭਾਸ਼ਾ ਵਿਭਾਗ ਆਪਣੇ ਮਿਸ਼ਨ ਤੋਂ ਥਿੜਕ ਗਿਆ। ਔਰ ਬਜਟ ਦੇ ਵਿੱਚ ਇੱਕ ਖੈਰੀਅਤ ਦੀ ਆਸ ਸੀਗੀ, ਪਰ ਬਜਟ ਦੇ ਵਿੱਚ ਭਾਸ਼ਾ ਵਿਭਾਗ ਦੇ ਵਿਕਾਸ ਲਈ ਕੋਈ ਐਲਾਨ ਜਾਂ ਕੋਈ ਵਾਅਦਾ ਨਹੀਂ ਕੀਤਾ ਗਿਆ। ਇਹਦੇ ਉੱਤੇ ਜਿਹੜੇ ਵੱਖੋ ਵੱਖਰੇ ਲੋਕ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹ ਐਲਾਨ ਬਹੁਤ ਜਿਹੜਾ ਜੀ ਉਹ ਮੰਦਭਾਗਾ ਹੈ ਕਿ ਇਹਦੇ ਸੰਬੰਧੀ ਪੁੱਛਿਆ ਤੱਕ ਨਹੀਂ ਗਿਆ। ਜਿਹੜੇ ਪਟਿਆਲੇ ਦੇ ਰਹਿਣ ਵਾਲੇ ਤੇ ਜਿਹੜੇ ਸਾਬਕਾ ਡਿਪਟੀ ਸਪੀਕਰ ਵੀ ਨੇ ਵਿਧਾਨ ਸਭਾ ਦੇ ਬੀਰ ਦਵਿੰਦਰ ਸਿੰਘ ਹੁਰੀ, ਉਹ ਇਹ ਕਹਿੰਦੇ ਨੇ ਕਿ ਭਾਸ਼ਾ ਵਿਭਾਗ ਦਾ ਪੰਜਾਬੀ ਭਾਸ਼ਾ ਪ੍ਰਤੀ ਕੈਪਟਨ ਸਰਕਾਰ ਦੀ ਨੀਅਤ ਜਿਹੜੀ ਹੈ ਜੀ ਉਹ ਜੱਗ ਜ਼ਾਹਰ ਹੈ। ਉਹਨਾਂ ਨੇ ਕਿਹਾ ਕਿ ਹਾਲਾਤ ਮੰਗ ਕਰਦੇ ਸੀਗੇ ਕਿ ਪੰਜਾਬ ਦੇ ਪ੍ਰਸਾਰ ਲਈ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਨੂੰ ਪੈਰਾਂ ਸਿਰ ਕੀਤਾ ਜਾਂਦਾ, ਪਰ ਬਜਟ ਸੈਸ਼ਨ ਦੇ ਵਿੱਚ ਇਸ ਸੰਸਥਾ ਨੂੰ ਵਸਾਰ ਦਿੱਤਾ ਗਿਆ। ਕੁਝ ਪੰਜਾਬੀ ਲੇਖਕ ਜਿਹੜੇ ਨੇ ਦੀ ਉਹ ਇਹ ਕਹਿੰਦੇ ਨੇ ਕਿ ਭਾਸ਼ਾ ਵਿਭਾਗ ਦਾ ਸੂਬੇ ਦੀ ਮਾਂ ਬੋਲੀ ਦੇ ਵਿਕਾਸ ਦੇ ਵਿੱਚ ਅਹਿਮ ਰੋਲ ਰਿਹਾ ਹੈ, ਇਹਨੂੰ ਅਣਗੌਲਿਆ ਕਰਨਾ ਜਿਹੜਾ ਜੀ ਉਹ ਸਹੀ ਨਹੀਂ ਆ। ਜਿਹੜੇ ਇੱਥੇ ਡਾਇਰੈਕਟਰ ਨੇ ਉਹ ਵੀ ਕਹਿੰਦੇ ਨੇ ਕਿ ਉਮੀਦ ਬਹੁਤ ਸੀਗੀ ਕਿ ਭਾਸ਼ਾ ਵਿਭਾਗ ਦੀ ਸੁਣਵਾਈ ਹੋਊਗੀ, ਪਰ ਸੁਣਵਾਈ ਜਿਹੜੀ ਦੀ ਉਹ ਨਹੀਂ ਕੀਤੀ ਗਈ। ਹੁਣ ਇਹਨਾਂ ਨੂੰ ਕੌਣ ਦੱਸੇ ਜੀ ਕਿ ਜਿਹੜੀ ਭਾਸ਼ਾ ਦੀ ਇਹ ਗੱਲ ਕਰ ਰਹੇ ਨੇ ਉਹਨੂੰ ਤਾਂ ਬੋਲਣ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਸੰਗ ਮਹਿਸੂਸ ਕੀਤੀ ਜਾ ਰਹੀ ਹੈ ਜੀ, ਇਸੇ ਕਰਕੇ ਦੂਜੀ ਭਾਸ਼ਾ ਦਾ ਇਸਤੇਮਾਲ ਜ਼ਿਆਦਾ ਹੋਣ ਲੱਗ ਗਿਆ ਜੀ। ਹਾਂਜੀ, ਬਹੁਤ ਹੋਣ ਲੱਗ ਪਿਆ ਜੀ, ਆਪਣੀ ਭਾਸ਼ਾ ਤੋਂ ਸ਼ਰਮ ਆਉਣ ਲੱਗ ਪਈ ਹੈ। ਤੇ ਅੱਗੇ ਆਪਾਂ ਯੋਗ ਦਿਵਸ ਦੀ ਜੇ ਗੱਲ ਕਰੀਏ ਤੇ ਕਿਸਾਨਾਂ ਨੇ ਇਸ ਦਾ ਇੱਕ ਲਾਸ਼ ਬਣ ਕੇ ਵਿਰੋਧ ਕੀਤਾ। ਜੀ ਇਹ ਕੱਲ ਮੁਲਕ ਭਰ ਦੇ ਵਿੱਚ ਯੋਗ ਦਿਵਸ ਜਿਹੜਾ ਸੀਗਾ ਜੀ ਉਹ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸ ਯੋਗ ਦਿਵਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੀਗੇ ਜੀ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਸਾਹ ਜਿਹੜੇ ਸੀਗੇ ਉਹ ਫੁੱਲੇ ਰਹੇ।
ਔਰ ਜਿਹੜੇ ਬਹੁਤੇ ਸ਼ਾਇਦ ਸੀਗੇ ਕਿਉਂਕਿ ਸਰਕਾਰ ਬਦਲ ਗਈ, ਕਾਂਗਰਸੀ ਜਿਹੜੇ ਸੀਗੇ ਜੀ ਉਹ ਇਸ ਯੋਗ ਦਿਵਸ ਤੋਂ ਪਾਸੇ ਰਹੇ, ਜਿਹਦੇ ਕਰਕੇ ਜਿਵੇਂ ਪਿਛਲੀ ਵਾਰੀ ਅਕਾਲੀ ਸਰਕਾਰ ਨੇ ਪੂਰਾ ਟੁੱਲ ਲਾਇਆ ਸੀਗਾ ਜੀ ਇਹਨੂੰ ਜਿਹੜਾ ਜੀ ਸਕਸੈਸ ਕਰਨ ਦੇ ਵਾਸਤੇ, ਇਸ ਵਾਰੀ ਇਸ ਤਰ੍ਹਾਂ ਦਾ ਕੁਝ ਨਹੀਂ ਦੱਸਿਆ। ਟਾਵੇਂ ਟਾਵੇਂ ਦੇ ਲੋਕ ਜਿਹੜੇ ਸੀਗੇ ਜੀ ਪੰਜਾਬ ਦੇ ਵਿੱਚ ਇਸ ਯੋਗ ਦਿਵਸ ਦੇ ਵਿੱਚ ਆਏ, ਜਿੱਥੇ ਪ੍ਰਧਾਨ ਮੰਤਰੀ ਇਸ ਯੋਗ ਨੂੰ ਜਿਹੜਾ ਜੀ ਉਹ ਕਰਦੇ ਰਹੇ, ਉੱਥੇ ਕਿਸਾਨ ਜਿਹੜੇ ਸੀਗੇ ਜੀ ਉਹਨਾਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਸ਼ਾਬਾਸਣ ਲਾਇਆ ਕਿ ਲਾਸ਼ ਵਾਂਗ ਜਿਹੜਾ ਉਹ ਪਏ ਹੋਣਾ। ਇਹ ਲਾਸ਼ ਵਾਂਗ ਜਿਹੜਾ ਜੀ ਪਏ ਹੋ ਕੇ ਉਹਨਾਂ ਨੇ ਜਿੱਥੇ ਟ੍ਰੈਫਿਕ ਸੀਗੇ ਉਹ ਜਾਮ ਕੀਤੇ, ਉੱਥੇ ਉਹਨਾਂ ਨੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਜਿਹੜਾ ਜੀ ਉਹ ਕੀਤਾ ਤੇ ਕਿਸਾਨਾਂ ਦੀ ਮਾੜੀ ਹਾਲਤ ਜਿਹੜੀ ਸੀ ਉਹ ਬਿਆਨ ਕੀਤੀ। ਜਿਹੜਾ ਇੱਥੇ ਨੈਸ਼ਨਲ ਹਾਈਵੇ ਨੰਬਰ 1 ਹੈ ਪੰਜਾਬ ਦੇ ਵਿੱਚ, ਦੁਰਾਹੇ ਦੇ ਨਜ਼ਦੀਕ ਕਿਸਾਨਾਂ ਨੇ ਨੰਗੇ ਧੜ ਜਿਹੜਾ ਸੀਗਾ ਜੀ ਇਸ ਹਾਈਵੇ ਦੇ ਉੱਤੇ ਬਹਿ ਕੇ ਆਪਣਾ ਰੋਸ ਪ੍ਰਗਟ ਕੀਤਾ ਤੇ ਕਿਸਾਨਾਂ ਨੂੰ ਜਿਵੇਂ ਵਿਸਾਰਿਆ ਜਾ ਰਿਹਾ ਉਹਦੇ ਵਾਸਤੇ ਧਿਆਨ ਜਿਹੜਾ ਸੀਗਾ ਜੀ ਉਹ ਮੀਡੀਆ ਦਾ ਖਿੱਚਿਆ। ਜਿਹੜੇ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਦੇ ਵਾਸਤੇ ਧੁਰਾ ਬਣੇ ਨੇ ਰਾਜ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮੱਧ ਪ੍ਰਦੇਸ਼, ਇੱਥੇ ਕਿਸਾਨਾਂ ਨੇ ਮੁੱਖ ਮਾਰਗਾਂ ਦੇ ਉੱਤੇ ਇਹ ਲਾਸ਼ ਆਸਣ ਜਿਹੜਾ ਸੀਗਾ ਜੀ ਉਹ ਕੀਤਾ ਔਰ ਰੋਸ ਜਿਹੜਾ ਸੀਗਾ ਜੀ ਉਹ ਪ੍ਰਗਟਾਇਆ। ਮੱਧ ਪ੍ਰਦੇਸ਼ ਜਿੱਥੇ ਯੂਪੀ ਵਾਂਗ ਕਰਜ਼ੇ ਮਾਫ ਕਰਨ ਤੇ ਫਸਲਾਂ ਦਾ ਸਹੀ ਮੁੱਲ ਦੇਣ ਵਰਗੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਉੱਥੇ ਕਿਸਾਨਾਂ ਨੇ ਲਾਸ਼ ਆਸਣ ਲਾਇਆ। ਮੰਦਸੌਰ ਦੇ ਵਿੱਚ ਮਾਰੇ ਗਏ 5 ਕਿਸਾਨਾਂ ਦੀ ਮੌਤ ਦੇ ਵਾਸਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਸੀਗੀ ਉਹ ਮੰਗ ਕੀਤੀ। ਔਰ ਮੰਦਸੌਰ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17 ਕਿਸਾਨ ਜਿਹੜੇ ਆ ਜੀ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ। ਭਾਜਪਾ ਆਗੂ ਜਿਹੜੇ ਜੀ ਉਹ ਇਹ ਕਹਿੰਦੇ ਰਹੇ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਅਸੀਂ ਕੀ ਕਰੀਏ, ਜਿਹੜੀਆਂ ਪਿਛਲੀ ਸਰਕਾਰ ਸੀ ਕਾਂਗਰਸ ਦੀ ਉਹ ਜਿਹੜਾ ਜੀ ਕਿਸਾਨਾਂ ਨੂੰ ਮੰਦੇ ਹਾਲੀ ਜਿਹੜੀ ਉਹ ਪਾ ਗਈ। ਹੁਣ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ 3 ਸਾਲ ਤੋਂ ਉੱਪਰ ਦਾ ਸਮਾਂ ਇਹਨਾਂ ਨੂੰ ਹੋ ਗਿਆ ਹੋਇਆ। ਜੇ ਪਿਛਲੀ ਸਰਕਾਰਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਗਈਆਂ ਤੇ ਤੁਸੀਂ ਜਿਹੜਾ ਜੀ ਉਹ ਕੀ ਕਰ ਰਹੇ ਹੋ। ਇੱਥੇ ਕੱਲ ਪੰਜਾਬ ਦੇ ਵਿੱਚ ਜਿਹੜੇ ਕੇਂਦਰ ਦੇ ਵਿੱਚ ਮਿਨਿਸਟਰ ਨੇ ਹਰਸਿਮਰਤ ਕੌਰ ਬਾਦਲ ਹੋਰੀ ਉਹ ਵੀ ਆਏ ਔਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵਾਸਤੇ ਤਾਂ ਇਹ ਕਹਿ ਗਏ ਕਿ ਕਿਸਾਨਾਂ ਵਾਸਤੇ ਇਹਨਾਂ ਨੇ ਕੁਛ ਨਹੀਂ ਕੀਤਾ, ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ। ਜਿੱਥੇ ਜਿੱਥੇ ਵਿਧਾਇਕ ਮਿਲਣ ਕਾਂਗਰਸ ਦੇ ਉਹਨਾਂ ਦੇ ਮਗਰ ਪੈ ਜਾਓ, ਉਹਨਾਂ ਨੂੰ ਇੱਟਾਂ ਵੱਟੇ ਮਾਰੋ, ਉਹਨਾਂ ਦੇ ਮੋਬਾਇਲ ਫੋਨ ਖੋਲੋ, ਪਰ ਇਹ ਨਹੀਂ ਦੱਸਿਆ, ਨਾ ਕਿਸੇ ਨੇ ਪੁੱਛਣ ਦਾ ਹੀਆ ਕੀਤਾ ਕਿ 10 ਸਾਲ ਤੁਸੀਂ ਇੱਥੇ ਕੀ ਕਰਦੇ ਰਹੇ ਪੰਜਾਬ ਦੇ ਵਿੱਚ। ਜੀ ਜੀ, ਉਹ ਕੋਈ ਪੁੱਛਦਾ ਨਹੀਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮਜੀਠੀਏ ਨੂੰ ਘੇਰਨ ਦੀਆਂ ਤਿਆਰੀਆਂ ਤੇ ਕਾਂਗਰਸੀਆਂ ਨੇ ਕੈਪਟਨ ਤੇ ਦਬਾਅ ਪਾਇਆ। ਐਕਚੁਅਲੀ ਜੀ ਇਹ ਜਿਹੜਾ ਮਾਮਲਾ ਹੈ ਕਾਫੀ ਪੇਚੀਦਾ ਜਿਹਾ ਹੁੰਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮਸਲੇ ਦੇ ਉੱਤੇ ਕੰਪਲੀਟ ਜਿਹੜੀ ਆ ਜੀ ਉਹ ਚੁੱਪ ਧਾਰੀ ਹੋਈ ਆ। ਜਿਹੜੇ ਮਾਝੇ ਦੇ ਨੇਤਾ ਨੇ ਜੀ ਉਹ ਹੌਲੀ ਹੌਲੀ ਸਹੀ ਆਪਣਾ ਦਬਾਅ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵਧਾ ਰਹੇ ਨੇ। ਮਾਝੇ ਦੇ ਜਿਹੜੇ ਆਗੂ ਤੇ ਮਜੀਠੇ ਹਲਕੇ ਤੋਂ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਲਾਲੀ ਮਜੀਠੀਆ ਹੋਰਾਂ ਨੇ ਪਿਛਲੇ ਦਿਨੀ ਆਪਾਂ ਸਾਂਝਾ ਕੀਤਾ ਸੀਗਾ, ਜਿਹੜਾ ਉਹਨਾਂ ਨੇ ਇੱਕ ਘਪਲਾ ਜ਼ਾਹਰ ਕੀਤਾ ਸੀਗਾ 915 ਕਰੋੜ ਰੁਪਈਏ ਦਾ। ਮੈਂ ਉਹਨਾਂ ਨੂੰ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਵੀ ਸੀਗਾ ਜੀ ਵੀ ਮਤਲਬ ਕਿ ਤੁਸੀਂ ਇਹ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਹੋ। ਸਰਕਾਰਾਂ ਪ੍ਰੈਸ ਕਾਨਫਰੰਸ ਕਰਕੇ ਘਪਲੇ ਥੋੜ੍ਹੀ ਦੱਸਦੀਆਂ ਨੇ, ਜਿਨ੍ਹਾਂ ਦੀ ਸਰਕਾਰ ਹੋਵੇ ਉਹ ਤਾਂ ਮਾਮਲਾ ਦਰਜ ਕਰਦੇ ਨੇ ਜਾਂ ਉਹਦੀ ਇਨਵੈਸਟੀਗੇਸ਼ਨ ਦੇ ਹੁਕਮ ਦਿੰਦੇ ਨੇ। ਉਹ ਕਹਿੰਦੇ ਜੀ ਕਿ ਅਸੀਂ ਲੋਕਾਂ ਦੇ ਰਾਹੀਂ ਇਹ ਘਪਲੇ ਜਿਹੜੇ ਜੀ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਜਿੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਰਿੱਝ ਕੀ ਰਿਹਾ ਅੰਦਰ ਖਾਤੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਪਰਸਨਲੀ ਤੌਰ ਦੇ ਉੱਤੇ ਸ਼ਾਇਦ ਇਹ ਨਹੀਂ ਚਾਹੁੰਦੇ ਕਿ ਸਿੱਧਾ ਟਕਰਾਓ ਜਿਹੜਾ ਜੀ ਉਹ ਹੋਵੇ। ਇਸੇ ਕਰਕੇ ਜਿਹੜਾ ਸੁਰਿੰਦਰ ਭਲਵਾਨ ਵੀ ਫੜਿਆ ਗਿਆ, ਜਿਹੜਾ 1200 ਕਰੋੜ ਰੁਪਈਆ ਇਕੱਠਾ ਕਰ ਗਿਆ, ਸਵਾਲ ਇਹ ਵੀ ਉੱਠ ਰਿਹਾ ਉਹ ਇਕੱਲਾ ਕਿੱਥੋਂ ਇਕੱਠਾ ਕਰ ਗਿਆ ਇੰਨਾ ਜਿਹੜਾ ਪੈਸਾ ਸੀਗਾ। ਦੂਜਾ ਮਾਮਲਾ ਜਿਹੜਾ ਜੀ ਉਹ ਇਹ ਕਹਿ ਸਕਦੇ ਹੋ ਕਿ ਦਬਾਅ ਜਿਹੜਾ ਜੀ ਉਹ ਪਾਉਣ ਦੀ ਕੋਸ਼ਿਸ਼ ਹੋਰ ਤਰੀਕੇ ਦੇ ਨਾਲ ਹੈ। ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਮਾਝੇ ਤੋਂ ਹੀ ਨੇ ਜੀ, ਉਹਨਾਂ ਨੇ ਵੀ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਮਾਮਲਾ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥ ਦੇ ਵਿੱਚ ਹੈ। ਉਹ ਕਹਿੰਦੇ ਕਿ ਸਰਨਾ ਨਹੀਂ ਜਿੰਨੀ ਦੇਰ ਤੱਕ ਬਿਕਰਮ ਸਿੰਘ ਮਜੀਠੀਏ ਨੂੰ ਹੱਥ ਜਿਹੜਾ ਜੀ ਉਹ ਨਹੀਂ ਪੈਂਦਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰੀ ਵੰਗਾਰ ਰਹੇ ਨੇ ਕਿ ਜੇ ਕਾਂਗਰਸ ਦੇ ਵਿੱਚ ਜੁਰਤ ਹੈ ਤੇ ਇਹਦੀ ਜਾਂਚ ਕਰਾਵੇ ਤੇ ਅਸੀਂ ਜਾਂਚ ਦਾ ਸਾਹਮਣਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚੁੱਪੀ ਜਿਹੜੀ ਹੈ ਜੀ ਉਹ ਨਾ ਜਾਂਚ ਦੇ ਹੱਕ ਦੇ ਵਿੱਚ ਹੈ ਨਾ ਜਾਂਚ ਦੇ ਵਿਰੋਧ ਦੇ ਵਿੱਚ ਜਿਹੜੀ ਹੈ ਜੀ ਉਹ ਜਾਪਦੀ ਆ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵਿਧਾਨ ਸਭਾ ਦੇ ਅੰਦਰ ਬੋਲਦਿਆਂ ਹੋਇਆ ਸਾਬਕਾ ਅਕਾਲੀ ਮੰਤਰੀ ਦੇ ਵਿਰੁੱਧ ਕਾਰਵਾਈ ਦਾ ਮਸਲਾ ਜਿਹੜਾ ਜੀ ਉਹ ਉਠਾ ਕੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਣੇ ਜਦੋਂ ਉਹ ਮੀਡੀਆ ਦੇ ਨਾਲ ਗੱਲਬਾਤ ਜਿਹੜੇ ਕਰ ਰਹੇ ਸੀਗੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹ ਕਿਹਾ ਜੀ ਕਿ ਬਿਕਰਮ ਮਜੀਠੀਆ ਕਥਿਤ ਤੌਰ ਦੇ ਉੱਤੇ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਹੈ। ਜੇ ਉਸ ਦੇ ਵਿਰੁੱਧ ਕਾਰਵਾਈ ਹੋਵੇ ਤਾਂ ਨਸ਼ਿਆਂ ਦਾ ਅੱਧਾ ਕਾਰੋਬਾਰ ਜਿਹੜਾ ਜੀ ਉਹ ਬੰਦ ਹੋ ਸਕਦਾ ਹੈ। ਪੱਤਰਕਾਰਾਂ ਨੇ ਪੁੱਛਿਆ ਵੀ ਇੱਥੇ ਬਾਹਰ ਮਸਲਾ ਕਿਉਂ ਉਠਾ ਰਹੇ ਹੋ, ਇਹ ਸਿੱਧਾ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ? ਤਾਂ ਅੱਗੋਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਕਿ ਜਿਹੜੇ ਮੀਡੀਆ ਵਾਲੇ ਨੇ ਉਹ ਸਿੱਧਾ ਸਵਾਲ ਪੁੱਛਣ ਮੁੱਖ ਮੰਤਰੀ ਨੂੰ ਜਾ ਕੇ ਇਸ ਮਾਮਲੇ ਦੇ ਉੱਤੇ ਉਹ ਕਾਰਵਾਈ ਜਿਹੜੀ ਆ ਜੀ ਉਹ ਕਿਉਂ ਨਹੀਂ ਕਰ ਰਹੇ। ਸੋ ਸੁਰਿੰਦਰ ਭਲਵਾਨ ਵਾਲਾ ਜਿਹੜਾ ਮਸਲਾ ਜੀ ਉਹ ਵੱਖਰੇ ਤੌਰ ਦੇ ਉੱਤੇ ਚੱਲ ਰਿਹਾ। ਜਿਹੜਾ ਕਾਂਗਰਸੀਆਂ ਦਾ ਇੱਕ ਜਿਹੜਾ ਜੀ ਗੁੱਟ ਹੈ ਵੱਡਾ, ਜਿਹੜਾ ਖਾਸ ਤੌਰ ਦੇ ਉੱਤੇ ਮਾਝੇ ਤੋਂ ਆ, ਉਹ ਜਿਹੜਾ ਇਸ ਮਾਮਲੇ ਨੂੰ ਲੈ ਕੇ ਇਹ ਡਿਫਰੈਂਟ ਅਪਰੋਚ ਜਿਹੜੀ ਹੈ ਜੀ ਉਹ ਅਪਣਾ ਰਿਹਾ ਕਿ ਮਜੀਠੀਆ ਦੇ ਨਾਲ ਜੁੜੇ ਹੋਏ ਵੱਖੋ ਵੱਖਰੇ ਜਿਹੜੇ ਕਾਰਨਾਮੇ ਉਹਦੇ ਨੇ, ਜਿੱਥੇ ਉਹ ਪ੍ਰੈਸ ਦੇ ਰਾਹੀਂ ਸਾਹਮਣੇ ਲਿਆ ਰਿਹਾ, ਉੱਥੇ ਨਾਲ ਦੀ ਨਾਲ ਦਬਾਅ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵਧਾ ਰਿਹਾ ਕਿ ਉਹਦੇ ਵਿਰੁੱਧ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਵੇਖਣਾ ਇਹੀ ਆ ਕਿ ਇਹ ਦਬਾਅ ਕਦੋਂ ਕੁ ਤੱਕ ਪੈਂਦਾ ਤੇ ਕਿੰਨਾ ਕੁ ਪੈਂਦਾ ਜੀ। ਬਿਲਕੁਲ ਪੈਣਾ ਵੀ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਇਸੇ ਦੇ ਨਾਲ ਅੱਜ ਦੀਆਂ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।